India trade deal should secure release of detained British citizen, says MP. Can I ask the minister to include in the work underway across government to prepare for negotiations with India that those discussions include the immediate release of my West Dumbartonshire constituent Jagtar Singh Johal from arbitrary detention in India prior to concluding any trade deal? I recognize this is a very significant issue for Mr. McAllister. We remain absolutely committed to encouraging the Government of India to see faster progress to resolve this case. Mr. Johal ਜਿਹੜੇ ਨੇ ਉਹ ਡੰਬਾਰਟਨ ਸਕਾਟਲੈਂਡ ਤੋਂ ਨੇ ਔਰ ਕਿਵੇਂ 2017 ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਸ ਮੁੱਦੇ ਦੇ ਉੱਤੇ UN ਵਰਕਿੰਗ ਗਰੁੱਪ ਔਨ ਆਰਬਿਟਰੀ ਡਿਟੈਂਸ਼ਨ ਉਹਨਾਂ ਨੇ ਇਹ ਰਿਪੋਰਟ ਕੀਤਾ ਸੀ ਕਿ ਉਹਨਾਂ ਦੀ ਜਿਹੜੀ ਜੱਗੀ ਜੌਲ ਦੀ ਇੰਪ੍ਰਿਜ਼ਨਮੈਂਟ ਹੈ ਉਹ ਮਿਸਟਰ ਜੱਗੀ ਜੌਲ ਦੇ ਹਿਊਮਨ ਰਾਈਟਸ ਨੂੰ ਬ੍ਰੀਚ ਕਰਦੀ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ UK ਦੇ ਮੈਂਬਰ ਪਾਰਲੀਮੈਂਟ ਮਿਸਟਰ ਡਗਲਸ ਨੇ ਮੰਗ ਕੀਤੀ ਹੈ ਕਿ ਭਾਰਤ ਨਾਲ ਕੋਈ ਵੀ ਵਪਾਰਕ ਸਮਝੌਤੇ ਸੰਬੰਧੀ ਗੱਲਬਾਤ ਦੌਰਾਨ ਪਿਛਲੇ 8 ਸਾਲਾਂ ਤੋਂ ਭਾਰਤ ਵਿੱਚ ਕੈਦ ਜੱਗੀ ਜੌਲ ਦੀ ਰਿਹਾਈ ਨੂੰ ਵੀ ਯਕੀਨੀ ਬਣਾਇਆ ਜਾਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣੇ ਤੋਂ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ UK ਦੇ ਵਿੱਚ ਲੇਬਰ ਪਾਰਟੀ ਦੀ ਗਵਰਨਮੈਂਟ ਹੈ। ਲਗਭਗ 12 ਮੈਂਬਰ ਪਾਰਲੀਮੈਂਟ ਸਿੱਖਾਂ ਚੋਂ ਬਣੇ ਨੇ ਜਿਨ੍ਹਾਂ 'ਚ 6 ਸਿੰਘ ਨੇ 6 ਸਿੰਘਣੀਆਂ ਨੇ। ਭਾਵੇਂ ਉਹਨਾਂ 'ਚ ਕੁਛ ਢਿੱਲੇ ਮੱਠੇ ਨੇ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹ ਆਪਣੇ ਆਪ ਨੂੰ ਸਿੱਖ ਹੋਣ ਦਾ ਫਖਰ ਕਰਦੇ ਨੇ। ਅੱਛਾ। ਔਰ ਇਹ ਕ੍ਰੈਡਿਟ ਸਿੱਖ ਫੈਡਰੇਸ਼ਨ UK ਨੂੰ ਜਾਂਦਾ ਹੈ ਕਿ ਲੰਬਾ ਵਕਤ ਪਹਿਲਾਂ ਜਦੋਂ ਅਜੇ ਅਸੀਂ ਬਾਹਰਲੀਆਂ ਥਾਵਾਂ 'ਤੇ ਕੋਈ ਉਸ ਲੈਵਲ ਦੀ ਲੌਬਿੰਗ ਨਹੀਂ ਸੀ ਦੇਖਦੇ, ਸਿੱਖ ਏਜੰਡੇ ਦੇ ਥੱਲੇ ਸ਼ਾਇਦ ਉਹਦੇ 10 ਪੁਆਇੰਟਸ ਸੀ। ਉਹਨਾਂ ਨੇ ਸਾਰੀਆਂ ਹੀ ਸਿਆਸੀ ਧਿਰਾਂ ਨੂੰ, ਪਾਰਟੀਆਂ ਜਿਹੜੀਆਂ ਉਹਨਾਂ ਦੀਆਂ ਲੇਬਰ, ਕੰਜ਼ਰਵੇਟਿਵ ਔਰ ਹੋਰ ਵੀ ਲਿਬਰਲ ਵੀ ਨਿਕਲੀ, ਉਹਨਾਂ ਨੂੰ ਇਹ ਕਹਿੰਦੇ ਸੀ ਜੀ ਦੱਸੋ ਅਸੀਂ ਤੁਹਾਡੀ ਕਿਉਂ ਮਦਦ ਕਰੀਏ। ਫਿਰ ਆ ਸਾਡੇ ਪੁਆਇੰਟ ਨੇ, ਦੱਸੋ ਇਹਦੇ 'ਚ ਕਿਹੜੇ ਨਾਲ ਤੁਸੀਂ ਸਹਿਮਤ। ਉਹਦੇ 'ਚ ਅਖੀਰ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸੀ ਦੱਸੋ, ਪਰ ਬਹੁਤ ਸਾਰੇ ਜਿਹੜੇ ਸੀ ਉਹ ਵਿਦਨ ਜਿਹੜੀਆਂ ਸਿੱਖਾਂ ਦੀਆਂ ਸਮੱਸਿਆਵਾਂ ਨੇ, ਰਾਈਟ ਨੇ ਔਰ ਜਿਨ੍ਹਾਂ 'ਚ ਇੱਕ ਜਿਹੜਾ ਜੂਨ 84 ਦੇ ਵਿੱਚ ਕੀ ਰੋਲ ਅਦਾ ਕੀਤਾ ਮਾਰਗਰੇਟ ਥੈਚਰ ਦੀ ਗਵਰਨਮੈਂਟ ਨੇ, ਉਸ ਦੇ ਉੱਤੇ ਪੂਰਾ ਜਾਂਚ ਕਮਿਸ਼ਨ ਬਣਾਉਣ ਦੀ ਗੱਲ। ਫਿਰ 7 ਸਾਲ ਪਹਿਲਾਂ ਆਲਮੋਸਟ 6 ਸਾਲ ਤੋਂ ਜ਼ਿਆਦਾ ਵਕਤ ਜਗਤਾਰ ਸਿੰਘ ਜੌਲ ਜਿਹੜੇ 2017 ਦੇ ਵਿੱਚ ਆਪਣੇ ਵਿਆਹ ਦੇ ਸਿਲਸਿਲੇ 'ਚ ਪੰਜਾਬ ਗਏ ਔਰ ਕਿਵੇਂ ਵਿਆਹ ਤੋਂ ਬਾਅਦ ਉਹਨਾਂ ਨੂੰ ਇੱਕ ਮਾਲ 'ਚੋਂ ਜਿੱਥੇ ਉਹ ਸ਼ਾਪਿੰਗ ਕਰ ਰਹੇ ਸੀ ਆਪਣੀ ਸਿੰਘਣੀ ਦੇ ਨਾਲ, ਉਹਨਾਂ ਨੂੰ ਗ੍ਰਿਫਤਾਰ ਕਰਕੇ ਕਿਵੇਂ ਕੇਸ ਬਣਾਏ ਗਏ। ਅੱਛਾ। ਔਰ ਕੋਈ ਪ੍ਰੋਪਰ ਜਿਹੜਾ ਹੈ ਅਜੇ ਤੱਕ ਵੀ ਕੋਈ ਟਰਾਇਲ 'ਚ ਕੇਸ ਨਹੀਂ ਗਿਆ। ਫਿਰ ਇਹ ਸਾਰਾ ਉਹਦਾ ਹਿੱਸਾ ਬਣਿਆ। ਹੁਣ ਕਿਉਂਕਿ ਸਿੱਖ ਫੈਡਰੇਸ਼ਨ ਗਲੋਬਲੀ ਜਿਹਦੇ 'ਚ ਕੈਨੇਡਾ, UK, ਆਸਟ੍ਰੇਲੀਆ ਇਹਨਾਂ ਸਾਰਿਆਂ ਦੀਆਂ ਇੱਕ ਲੌਬਿੰਗ ਪੈਟਰਨ ਹੈ। ਸੋ ਹੁਣ ਜਦੋਂ ਲੇਬਰ ਗਵਰਨਮੈਂਟ ਬਣੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ 'ਚ 2 ਜਿਹੜੇ MP ਜਿਹੜੇ ਦੁਬਾਰਾ ਆਏ ਨੇ, ਤਰਮਨਜੀਤ ਸਿੰਘ ਢੇਸੀ ਔਰ ਪ੍ਰੀਤ ਕੌਰ ਗਿੱਲ ਤਾਂ ਕਾਫੀ ਮੁਖਰ ਹੁੰਦੇ ਨੇ। ਹਰ ਇਸ਼ੂ ਦੇ ਉੱਤੇ ਉਹ ਫਾਰਮਰਸ ਐਜੀਟੇਸ਼ਨ ਹੋਏ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਹੋਏ, ਇਸ ਦੇ ਉੱਤੇ ਆਵਾਜ਼ ਚੁੱਕੀ। ਪਰ ਉਹਨਾਂ ਨੇ ਇਸ ਇਲੈਕਸ਼ਨ ਤੋਂ ਬਾਅਦ ਖਾਸ ਤੌਰ 'ਤੇ ਸਿੱਖ ਫੈਡਰੇਸ਼ਨ ਅੱਡ ਨੁਕਤਿਆਂ ਦੇ ਉੱਤੇ ਆਪਣੇ, ਕਿਉਂਕਿ ਸਭ ਤੋਂ ਇਫੈਕਟਿਵ ਲੌਬੀ ਹੁੰਦੀ ਹੈ ਜਦੋਂ ਕਾਂਸਟੀਟਿਊਐਂਟਸ ਵੱਲੋਂ ਹੁੰਦੀ ਹੈ ਔਰ ਕੁਝ ਥਾਵਾਂ 'ਤੇ ਹੁੰਦਾ ਹੈ ਜੀ ਇਸ ਮੁੱਦੇ ਦੇ ਉੱਤੇ ਜੇ 100 ਸਿਗਨੇਚਰ ਆਉਣ ਅਤੇ ਉਸ ਦੇ ਉੱਤੇ ਬਿਆਨ ਦੇਣਾ ਪੈਂਦਾ ਹੈ ਜਾਂ ਕੋਈ ਐਕਟੀਵਿਟੀ ਕਰਨੀ ਪੈਂਦੀ ਹੈ। ਅੱਛਾ। ਹੁਣ ਉਹਨਾਂ ਦੀ ਇੰਟੈਂਸ ਲੌਬੀ ਜਿੱਥੇ ਇੱਕ ਪਾਸੇ ਉਹ ਜਿਹੜਾ ਜੱਜ ਲੈਡ ਇਨਕੁਆਇਰੀ ਦੀ ਹੈ ਵੀ UK ਨੇ ਕੀ ਰੋਲ ਅਦਾ ਕੀਤਾ ਜਿਸ ਦੇ ਉੱਤੇ ਪ੍ਰੈਸ਼ਰ ਬਿਲਡ ਕਰ ਰਹੇ ਨੇ, ਦੂਸਰੇ ਪਾਸੇ ਜੱਗੀ ਜੌਲ ਦਾ ਮੁੱਦਾ ਜਿਹੜਾ ਹੈ ਇਸ ਦੇ ਉੱਤੇ ਵੀ ਜ਼ੋਰਦਾਰ ਲੌਬੀ ਹੈ ਔਰ ਉਸ ਦਾ ਅਸੀਂ ਪ੍ਰਭਾਵ ਦੇਖ ਰਹੇ ਹਾਂ ਵੀ ਬ੍ਰਿਟਿਸ਼ MP ਡਗਲਸ ਮੈਕਲਿਸਟਰ ਨੇ ਅੱਜ ਜਿਹੜਾ ਹੈ ਉਹ ਕਿਉਂਕਿ UK ਦਾ ਜਿਹੜਾ ਸੈਕਟਰੀ ਆਫ ਬਿਜ਼ਨਸ ਸੈਕਟਰੀ ਹੈ ਮਿਸਟਰ ਜੋਨੇਥਨ ਰੇਨੋਲਡਸ, ਉਹ ਭਾਰਤ ਜਾ ਰਿਹਾ ਔਰ ਇਹ ਜਿਹੜੀ ਟ੍ਰੇਡ ਡੀਲ ਰਿਸ਼ੀ ਸੁਨਕ ਦੀ ਸਰਕਾਰ ਵੇਲੇ ਭਾਰਤ ਦੇ ਨਾਲ ਇਹਨਾਂ ਨੇ ਨੈਗੋਸ਼ੀਏਟ ਕਰਨੀ ਸ਼ੁਰੂ ਕੀਤੀ ਸੀ,
ਉਹ ਕਿਸੇ ਤਨ ਪੱਤਨ ਨਹੀਂ ਸੀ ਲੱਗੀ। ਹੁਣ ਉੱਥੋਂ ਉਹਨਾਂ ਨੇ ਸ਼ੁਰੂ ਕਰਨਾ ਹੈ। ਔਰ ਇਹ ਮਿਸਟਰ ਡਗਲਸ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਜਿਹੜਾ ਜੋਨੇਥਨ ਰੇਨੋਲਡ ਜਿਹੜਾ ਬਿਜ਼ਨਸ ਸੈਕਟਰੀ ਹੈ, ਉਹਨਾਂ ਨੂੰ ਲਿਖਿਆ, ਚਿੱਠੀ ਲਿਖੀ ਹੈ। ਔਰ ਇਹ ਮੇਨ ਖਬਰ ਜਿਹੜੀ ਉਹਨਾਂ ਦੇ ਪ੍ਰੋਮੀਨੈਂਟ ਨਿਊਜ਼ਪੇਪਰ ਦੀ ਹੈ, ਜਿਹਦਾ ਟਾਈਟਲ ਹੈ ਇੰਡੀਆ ਟ੍ਰੇਡ ਡੀਲ should secure release of detained British citizen, says MP। ਔਰ ਇਹ ਜਿਹੜੇ ਡੰਬਾਰਟਨ ਤੋਂ ਨੇ, ਇਹ ਉਹਨਾਂ ਨੇ ਜਿਹੜਾ ਇਹ ਮੰਗ ਕੀਤੀ ਹੈ ਆਪਣੇ ਸੈਕਟਰੀ, ਬਿਜ਼ਨਸ ਸੈਕਟਰੀ ਤੋਂ, ਕਿ ਜਿਹੜੀ ਤੁਸੀਂ ਟ੍ਰੇਡ ਡੀਲ ਇੰਡੀਆ ਨਾਲ ਕਰਨੀ ਹੈ, ਉਹਦਾ ਇਹ ਹਿੱਸਾ ਹੋਣਾ ਚਾਹੀਦਾ ਹੈ ਕਿ ਜਗਤਾਰ ਸਿੰਘ ਜੌਲ ਦੀ ਰਿਲੀਜ਼ ਨੂੰ ਵੀ ਯਕੀਨੀ ਬਣਾਇਆ ਜਾਏ। ਔਰ ਇਹ ਕਿਉਂਕਿ ਉਹਦੀ ਬਿਜ਼ਨਸ ਜਿਹੜਾ ਟ੍ਰੇਡ ਡੀਲ ਸੰਬੰਧੀ ਜੋਨਾਥਨ ਰੇਨੋਲਡ ਦਾ ਭਾਰਤ ਦੌਰਾ ਸ਼ੁਰੂ ਹੋਣਾ। ਔਰ ਇਹ ਫਿਰ ਅੱਗੇ ਡੀਟੇਲ ਹੈ ਕਿ ਇਹ ਜਿਹੜਾ ਮਿਸਟਰ ਜੌਲ ਜਿਹੜੇ ਨੇ ਉਹ ਡੰਬਾਰਟਨ ਸਕਾਟਲੈਂਡ ਤੋਂ ਨੇ, ਔਰ ਕਿਵੇਂ 2017 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਔਰ ਇਸ ਮੁੱਦੇ ਦੇ ਉੱਤੇ UN ਵਰਕਿੰਗ ਗਰੁੱਪ ਔਨ ਆਰਬਿਟਰੀ ਡਿਟੈਂਸ਼ਨ, ਉਹਨਾਂ ਨੇ ਇਹ ਰਿਪੋਰਟ ਕੀਤਾ ਸੀ ਕਿ ਉਹਨਾਂ ਦੀ ਜਿਹੜੀ ਜੱਗੀ ਜੌਲ ਦੀ ਇੰਪ੍ਰਿਜ਼ਨਮੈਂਟ ਹੈ, ਉਹ ਮਿਸਟਰ ਜੱਗੀ ਜੌਲ ਦੇ ਹਿਊਮਨ ਰਾਈਟਸ ਨੂੰ ਬ੍ਰੀਚ ਕਰਦੀ ਹੈ ਔਰ ਆਰਬਿਟਰੇਰੀ ਅਰੈਸਟ ਮੰਨਿਆ ਗਿਆ ਸੀ। ਔਰ ਇਸ ਮੁੱਦੇ ਦੇ ਉੱਤੇ ਈਵਨ ਪਿਛਲੇ ਬੋਰਿਸ ਜੌਨਸਨ ਔਰ ਦੂਸਰਿਆਂ ਤੋਂ ਵੀ ਮੰਗ ਹੁੰਦੀ ਰਹੀ। ਔਰ ਮਿਸਟਰ ਮੈਕਲੇਅਰ ਨੇ ਇਹ ਕਿਹਾ, ਜਿਹੜੇ ਐਗਜ਼ੈਕਟ ਉਹਨਾਂ ਦੀ ਕੋਟ ਹੈ, ਵਾਈਟਸ ਇਟਸ ਐਪਰੀਸ਼ੀਏਟਡ that a new trade deal with India could support jobs and prosperity in the UK and thus drive growth. Can I ask the Minister to include in the work underway across government to prepare for negotiations with India that those discussions include the immediate release of my West Dumbartonshire constituent Jagtar Singh Jol from arbitrary detention in India prior to concluding any trade deal? कि की मैं ਇਹ ਮੰਗ ਕਰ ਸਕਦਾ ਹੈ ਕਿ ਵੀ ਇਸ ਨੂੰ ਇੱਕ ਐਪਰੀਸ਼ੀਏਸ਼ਨ ਹੈ, ਐਪਰੀਸ਼ੀਏਬਲ ਹੈ ਵੀ ਤੁਸੀਂ ਟ੍ਰੇਡ ਡੀਲ ਕਰੋ ਤਾਂ ਕਿ ਜੌਬਸ ਕ੍ਰੀਏਟ ਹੋਣ ਔਰ UK ਦੀ ਪ੍ਰੋਸਪੈਰਿਟੀ ਹੋਏ। ਪਰ ਇਹ ਮੇਰੇ ਕੰਸਟੀਟਿਊਐਂਟ ਜਗਤਾਰ ਸਿੰਘ ਜੌਲ, ਜਿਹਨੂੰ ਇੰਨੇ ਸਾਲਾਂ ਤੋਂ ਅੰਦਰ ਡੱਕਿਆ ਹੋਇਆ, ਇਹਨੂੰ ਹਿੱਸਾ ਬਣਾਇਆ ਜਾਏ ਕਿਸੇ ਵੀ ਟ੍ਰੇਡ ਡੀਲ ਦੇ ਪੂਰਨ ਹੋਣ ਤੋਂ ਪਹਿਲਾਂ। ਅੱਛਾ। ਔਰ ਇਸ ਦੇ ਵਿੱਚ ਜਿਹੜਾ ਬਿਜ਼ਨਸ ਔਰ ਟ੍ਰੇਡ ਮਿਨਿਸਟਰ ਹੈ ਗੈਰਥ ਥੋਮਸ, ਉਹਨੇ ਹਾਊਸ ਦੇ ਵਿੱਚ ਕਿਹਾ ਆਪਣਾ ਜਵਾਬ ਦੇ ਵਿੱਚ, I recognize this is a very significant issue for Mr. McAllister. We remain absolutely committed to encouraging the Government of India to see faster progress to resolve this case. ਇਹ ਗੋਲ-ਮੋੜ ਡਿਪਲੋਮੈਟਿਕ ਜਵਾਬ ਕਿ ਜੀ ਕਿਉਂਕਿ ਉਹਨਾਂ ਦਾ ਕੰਸਟੀਟਿਊਐਂਟ ਹੈ, ਇਸ ਲਈ ਉਹਨਾਂ ਲਈ ਇੰਪੋਰਟੈਂਟ ਹੈ। ਔਰ ਅਸੀਂ ਇੰਡੀਅਨ ਗਵਰਨਮੈਂਟ ਨੂੰ ਕਹਾਂਗੇ ਕਿ ਫਾਸਟਰ ਪ੍ਰੋਗਰੈਸ ਹੋਏ ਟੂ ਰਿਜ਼ੋਲਵ ਦਿਸ ਕੇਸ। ਜੇ 7 ਸਾਲ 'ਚ ਨਾ ਪ੍ਰੋਪਰ ਟਰਾਇਲ ਹੈ ਨਾ ਦੂਜਾ ਹੈ, UN ਬੋਡੀ ਵੀ ਆਰਬਿਟਰੇਰੀ ਅਰੈਸਟ ਕਹਿ ਰਹੀ ਹੈ, ਫਿਰ ਜਿਹੜਾ ਇਹੀ ਸਿਆਸੀ ਅਲਟੀਮੇਟਲੀ ਕੰਟਰੀ ਆਫ ਸ਼ਾਪਕੀਪਰਸ। ਔਰ ਫਿਰ ਉਹ ਅੱਗੋਂ ਕਹਿ ਰਿਹਾ ਕਿ ਵੀ ਪ੍ਰਾਈਮ ਮਿਨਿਸਟਰ ਸਰ ਕਾਇਰ ਸਟਾਰਮਰ ਰੇਜ਼ ਦਿਸ ਕੇਸ ਵਿਦ ਪ੍ਰਾਈਮ ਮਿਨਿਸਟਰ ਮੋਦੀ ਬੈਕ ਔਨ ਨਵੰਬਰ 18 ਕਿ ਜੀ ਇਹਨੂੰ ਰੇਜ਼ ਕੀਤਾ ਸੀ, ਜੇ ਨਵੰਬਰ 18 'ਚ ਰੇਜ਼ ਕੀਤਾ ਸੀ, ਹੁਣ ਤਾਂ 4 ਮਹੀਨੇ ਇਹਨੂੰ ਵੀ ਲੰਘ ਗਏ ਨੇ। We made clear the need for faster progress towards a resolution on this issue. So ਇਸ ਦੇ ਉੱਤੇ ਜਿਹੜਾ ਚਾਂਸਲਰ ਰੇਸ਼ਲ ਰੀਵਜ਼ ਨੇ ਵੀ ਆਕਸਫੋਰਡ ਸ਼ਾਇਰ ਸਪੀਚ ਦੇ ਵਿੱਚ ਇਹ ਕਿਹਾ ਕਿ ਜਿਹੜਾ ਰੇਨੋਲਡ ਵਿਜ਼ਿਟ ਕਰੇਗਾ ਇੰਡੀਆ shortly to restart talks on free trade agreement and bilateral investment treaty with the last government failed to deliver. So ਅਸੀਂ ਸਮਝਦੇ ਹਾਂ ਵੀ ਇਹ ਇੱਕ ਪੋਜ਼ਿਟਿਵ ਗੱਲ ਹੈ। ਪਰ ਇਨ ਦਾ ਐਂਡ ਆਫ ਦਾ ਡੇ ਅਸੀਂ ਜੋ ਕੁਝ ਦੇਖ ਰਹੇ ਹਾਂ ਇਹ ਸਾਰੇ ਵਪਾਰੀ ਕਿਸਮ ਦੇ ਲੋਕ ਨੇ, ਇਹਨਾਂ ਨੇ ਆਪਣੇ ਹਿੱਤ ਕੱਢਣੇ ਨੇ। ਔਰ ਇਹ ਇੱਕ ਅਫਸੋਸਨਾਕ ਪਾਰਟ ਹੈ ਕਿ ਇੱਕ ਆਨਰੇਬਲ ਬ੍ਰਿਟਿਸ਼ ਸਿਟੀਜ਼ਨ ਜਿਹਦੇ ਖਿਲਾਫ ਕੋਈ ਨਹੀਂ, ਔਰ ਆਰਬਿਟਰੀ ਅਰੈਸਟ ਆਪਣੇ ਆਪ 'ਚ ਟਰਮ ਹੀ ਕਾਫੀ ਹੈ ਦੱਸਣ ਦੇ ਲਈ ਕਿ ਝੂਠਾ ਉਹਨੂੰ ਜੇਲ੍ਹ 'ਚ ਰੱਖਿਆ ਹੈ। ਲੇਕਿਨ ਇਹਦੇ ਬਾਵਜੂਦ ਜਿਹੜਾ ਹੈ ਉਹ ਮੰਗ ਰਿਪੀਟਡਲੀ ਹੋਣ ਦੇ ਬਾਵਜੂਦ ਗਵਰਨਮੈਂਟ ਇਸ ਦੇ ਉੱਤੇ ਜਿਹੜਾ ਹੈ ਉਹ ਹੁਣ ਜੇ ਅਸੀਂ ਇਸ ਲੈਵਲ ਦੇ ਕੇਸ ਦੇਖੀਏ ਕਿ ਵੀ ਅਲਟੀਮੇਟਲੀ ਇਹ ਪੋਲੀਟੀਕਲ ਕੇਸ ਹੈ। ਉਹਨਾਂ ਨੇ ਇੰਗਲੈਂਡ ਦੇ ਸਿੱਖਾਂ ਨੂੰ ਹਰਾਸ ਕਰਨ ਦੇ ਲਈ UK 'ਚ ਸਿੱਖ ਐਕਟੀਵਿਟੀ ਨੂੰ ਉਹ ਇੱਕ ਬ੍ਰਿਟਿਸ਼ ਸਿਟੀਜ਼ਨ ਨੂੰ ਜਿਹੜਾ ਹੈ ਉਹ ਅੰਦਰ ਦਿੱਤਾ ਹੋਇਆ, ਚੁੱਕ ਕੇ 7 ਸਾਲ ਆਲਮੋਸਟ ਹੋ ਜਾਣੇ ਨੇ। ਲੇਕਿਨ ਇਹਦੇ ਬਾਵਜੂਦ ਜੇ ਬ੍ਰਿਟਿਸ਼ ਗਵਰਨਮੈਂਟ ਆਪਣੇ ਸਿਟੀਜ਼ਨ ਲਈ ਇਹ ਕਰਨ ਨੂੰ ਤਿਆਰ ਨਹੀਂ ਤਾਂ ਫਿਰ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ
ਬੇਘਰੀ ਕੌਮ ਹੈ ਤੇ ਇਸ ਦਾ ਫਿਰ ਮਤਲਬ ਕੀ ਹੈ? ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।